ਮੁੱਖ ਮੰਤਰੀ ਸਾਹਿਬ ਦੀ ਮੱਤ ਫਿਰ ਗਈ। ਗੁਰੂ ਦੇ ਸਿੱਖਾਂ ਨੇ ਗੁਰੂ ਸਾਹਿਬ ਤੋਂ ਆਪਾ ਵਾਰ ਕੇ ਮੁਕਤਸਰ ਸਾਹਿਬ ਦੀ ਧਰਤੀ ਤੇ ਬਦਾਵਾ ਪੜਵਾਇਆ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਗੁਰੂ ਨੂੰ ਬਦਾਵਾ ਲਿਖ ਕੇ ਦੇ ਦਿੱਤਾ। 2014 ਦੇ ਵਿੱਚ ਸਰੂਪਾਂ ਦਾ ਮਸਲਾ ਖੜਾ ਹੁੰਦਾ। ਇਹ ਜਿਹੜਾ ਡਿਸਪਿਊਟਡ ਟਾਈਮ ਆ 14 ਤੋਂ 19 ਦਾ, ਇਹਦੇ ਦੌਰਾਨ 30 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਆ ਜਿਹੜੇ ਇਸ ਟਾਈਮ ਦੌਰਾਨ ਪ੍ਰਕਾਸ਼ਿਤ ਕੀਤੇ ਗਏ ਔਰ ਸਾਡੇ ਕੋਲ ਮੌਜੂਦ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਣਕਾਰੀ 'ਚ ਇਹ ਸਥਾਨ ਵੀ ਆ, ਇੱਥੋਂ ਦੀ ਮਰਿਆਦਾ ਵੀ ਔਰ ਇੱਥੋਂ ਦੇ ਇੱਕ ਇੱਕ ਸਰੂਪ ਦਾ ਜਾਣਕਾਰੀ ਉਹਨਾਂ ਨੂੰ ਹੈਗੀ ਆ। ਸ਼੍ਰੋਮਣੀ ਕਮੇਟੀ ਦਾ ਇੱਕ ਸਿਸਟਮ ਆ, ਮੁੱਖ ਮੰਤਰੀ ਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈਗੀ। ਸਿੱਖ ਜਗਤ ਦੇ ਵਿੱਚ ਮੈਸੇਜ ਚੱਲ ਗਿਆ ਵੀ ਸ਼ਾਇਦ ਬੰਗਿਆਂ ਦੇ ਵਿੱਚ ਕੋਈ ਕਰਮਕਾਂਡੀ ਡੇਰਾ ਆ ਜਿੱਥੇ ਕੋਈ ਸਾਧ 169 ਸਰੂਪ ਚੋਰੀ ਰੱਖ ਕੇ ਬੈਠਾ, ਜਦ ਕਿ ਸਾਡੇ ਕੋਲ ਸਾਰੇ ਸਰੂਪਾਂ ਦਾ ਰਿਕਾਰਡ ਆ। ਮੁੱਖ ਮੰਤਰੀ ਦਾ ਬਿਆਨ ਦੇ ਕੇ ਸੌਂ ਗਿਆ। ਜੇ ਸਿੱਖ ਜਥੇਬੰਦੀਆਂ ਤੈਸ਼ ਵਿੱਚ ਆ ਕੇ ਰੂਸ 'ਚ ਆ ਕੇ ਇੱਥੇ ਕੋਈ ਘਟਨਾ ਨੂੰ ਅੰਜਾਮ ਦੇਣਦੀਆਂ ਤੇ ਇੱਥੋਂ ਦੀ ਸੰਗਤ ਜਿਨ੍ਹਾਂ ਦੇ ਹਿਰਦੇ ਬਲੂੰਦਰੇ ਗਏ ਉਹ ਰੋਸ ਵਿੱਚ ਆ ਕੇ ਕੁਛ ਅੰਜਾਮ ਦੇਣਦੀਆਂ ਤੇ ਖੂਨੀ ਝੜਪ ਹੋ ਜਾਂਦੀ, ਟਕਰਾਅ ਹੋ ਜਾਂਦਾ, ਜਾਂ ਕਿਸੇ ਸਰਕਾਰੀ ਗੈਰ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਸੰਗਤਾਂ ਕਰ ਦਿੰਦੀਆਂ ਰੋਸ 'ਚ ਆ ਕੇ, ਤਾਂ ਕੀ ਮੁੱਖ ਮੰਤਰੀ ਜ਼ਿੰਮੇਵਾਰੀ ਲੈਂਦਾ ਇਸ ਚੀਜ਼ ਦੀ? ਇਹ ਮੁੱਖ ਮੰਤਰੀ ਦਾ ਫੀਲਡ ਹੀ ਹੈ ਨਹੀਂ ਜਿੱਥੇ ਮੁੱਖ ਮੰਤਰੀ ਵੜ ਗਿਆ। ਧਰਮ ਦੇ ਮਸਲੇ ਦੇ ਵਿੱਚ ਮੁੱਖ ਮੰਤਰੀ ਨੂੰ ਦਖਲਅੰਦਾਜ਼ੀ ਕਰਨੀ ਨਹੀਂ ਸੀ ਚਾਹੀਦੀ। ਹੁਣ ਕੱਲ੍ਹ ਨੂੰ ਮੁੱਖ ਮੰਤਰੀ ਕਹੂਗਾ ਵੀ ਮੈਨੂੰ ਸਾਰੀਆਂ ਮਸੀਤਾਂ ਦੱਸਣ ਵੀ ਕਿੰਨੇ ਕੁਰਾਨ ਸ਼ਰੀਫ ਪਏ ਮਸੀਤਾਂ 'ਚ, ਜਾਂ ਈਸਾਈ ਭਾਈਆਂ ਨੂੰ ਕਹਿ ਦੂਗੇ ਵੀ ਤੁਸੀਂ ਦੱਸੋ ਜੀ ਤੁਹਾਡੇ ਕੋਲ ਬਾਈਬਲਾਂ ਕਿੰਨੀਆਂ ਪਈਆਂ, ਤੁਹਾਡੇ ਕੋਲ ਤਾਂ ਇਲੀਗਲ ਬਾਈਬਲਾਂ ਪਈਆਂ, ਚੋਰੀ ਦੀਆਂ ਪਈਆਂ, ਉਹ ਜਰ ਲੈਣਗੇ। ਇਹੀ ਕੁਛ ਮੁੱਖ ਮੰਤਰੀ ਨੇ ਸਿੱਖ ਧਰਮ ਨਾਲ ਕੀਤਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਬੀਤੇ ਦਿਨੀ ਮਾਘੀ ਦੇ ਜੋੜ ਮੇਲ ਦੇ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਣੀ ਜ਼ਿਕਰ ਕਰਦੇ ਨੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਵਾਲੇ ਮਾਮਲੇ ਨੂੰ ਛੋਹਦਿਆਂ ਹੋਇਆਂ, ਜਦੋਂ ਪਹਿਲਾਂ ਤਾਂ ਸਵਾਲ ਇਹੀ ਬਣਦਾ ਕਿ ਜੇਕਰ ਸਰਕਾਰ ਦਾ ਕੰਮ ਕਰੇ ਤਾਂ ਸੋਭਦਾ, ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਧਾਰਮਿਕ ਜਥੇਬੰਦੀਆਂ ਨੇ, ਉਹ ਆਪਣੀ ਭੂਮਿਕਾ 'ਚ ਹੋਣ ਤਾਂ ਸੋਭਦਾ। ਪਰ ਜਦੋਂ ਸਰਕਾਰ ਨੇ 328 ਸਰੂਪਾਂ ਵਾਲੇ ਮਾਮਲੇ ਨੂੰ ਛੋਹਿਆ, FIR ਦਰਜ ਹੋਈ, ਸਿੱਟ ਬਣੀ। ਸਿੱਟ ਹਰ ਰੋਜ਼ ਨਾਟਕੀ ਰੂਪ ਦੇ ਵਿੱਚ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਜਾਂਦੀ ਹੈ। ਜਿਸ ਦਿਨ ਕਿਤੇ ਨਹੀਂ ਜਾਣਾ ਹੁੰਦਾ ਉਸ ਦਿਨ ਮੁੱਖ ਮੰਤਰੀ ਸਾਹਿਬ ਕੋਈ ਬਿਆਨ ਦੇ ਦਿੰਦੇ ਨੇ। ਇੱਥੋਂ ਦੇ ਪ੍ਰਬੰਧਕੀ ਮੈਂਬਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਈ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਇਸ ਦਰਬਾਰ ਦੇ ਉੱਪਰ ਕਿਹੜੇ ਸੰਨ ਤੋਂ ਗੁਰੂ ਮਹਾਰਾਜ ਦੇ ਪ੍ਰਕਾਸ਼ ਸੁਸ਼ੋਭਿਤ ਨੇ ਤੇ ਕਿਹੋ ਜਿਹੀ ਸਥਿਤੀ ਉਹਨਾਂ ਦੀ ਹੈਗੀ ਹੈ, ਜੇ ਤੁਸੀਂ ਦੱਸ ਸਕੋ, ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਬਿਆਨ ਨੇ ਸ਼ੰਕੇ ਖੜੇ ਕੀਤੇ ਨੇ। ਇਸ ਸਥਾਨ ਦੇ ਉੱਤੇ 169 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਟੋਟਲ ਮੌਜੂਦ ਨੇ। ਠੀਕ ਹੈ ਜੀ। ਕਿਹੜੇ ਸੰਨ ਤੋਂ? 1978 ਦਾ ਪਹਿਲਾ ਸਰੂਪ ਆ ਸਾਡੇ ਕੋਲ। ਤਾਂ ਜ਼ਾਹਰ ਜੀ ਗੱਲ ਹੈ ਵੀ 1978 ਤੋਂ ਹੀ ਇੱਥੇ ਮਹਾਰਾਜ ਦੇ ਸਰੂਪ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਸੀ। ਟੋਟਲ 169 ਮਹਾਰਾਜ ਦੇ ਸਰੂਪ ਨੇ ਆਪਣੇ ਕੋਲ, ਜਿਹਦੇ ਵਿੱਚੋਂ 62 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਐਸੇ ਨੇ ਜਿਹੜੇ 1998 ਤੋਂ ਪਹਿਲੇ ਪ੍ਰਕਾਸ਼ਿਤ ਹੋਏ ਨੇ, ਔਰ ਉਹ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਨਹੀਂ ਕੀਤੇ ਗਏ, ਉਹ ਪ੍ਰਿੰਟਿੰਗ ਪ੍ਰੈਸਾਂ ਵੱਲੋਂ ਪ੍ਰਕਾਸ਼ ਕੀਤੇ ਗਏ, ਜਿਹਦੇ 'ਚ ਚਤਰ ਸਿੰਘ, ਜੀਵਨ ਸਿੰਘ ਜਾਂ ਦਿੱਲੀ ਦੀਆਂ ਪ੍ਰਿੰਟਿੰਗ ਪ੍ਰੈਸਾਂ ਜਾਂ ਹੋਰ, ਕਿਉਂਕਿ 1998 ਤੋਂ ਪਹਿਲਾਂ ਇਹ ਖੁੱਲ੍ਹਾ ਹੀ ਸੀਗਾ। ਪ੍ਰਿੰਟਿੰਗ ਪ੍ਰੈਸਾਂ ਛਾਪ ਦਿੰਦੀਆਂ ਸੀ ਮਹਾਰਾਜ ਦੇ ਸਰੂਪ, ਸੰਗਤ ਜਾ ਕੇ ਉਹਨਾਂ ਤੋਂ ਲੈ ਲੈਂਦੀ ਸੀ, ਬਾਈ ਕਰ ਲੈਂਦੀ ਸੀ ਤੇ ਗੁਰਦੁਆਰਾ ਸਾਹਿਬ 'ਚ ਭੇਟ ਕਰ ਦਿੰਦੀ ਸੀ ਆਪਣੇ ਪਿੰਡਾਂ ਦੇ ਗੁਰਦੁਆਰਾ। ਸਾਰੇ 12400 ਪਿੰਡਾਂ ਦਾ ਇਹੀ ਕਹਾਣੀ ਆ। ਉਹਦੇ ਤੋਂ ਇਲਾਵਾ 107 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਪ੍ਰਕਾਸ਼ਿਤ ਕੀਤੇ ਹੋਏ। ਉਹਨਾਂ ਦਾ ਬਕਾਇਦਾ ਉਹਦੇ ਤੇ ਨੰਬਰ ਲੱਗਾ ਹੋਇਆ, ਪ੍ਰਕਾਸ਼ਨ ਦਾ ਸਾਲ ਲਿਖਿਆ ਹੋਇਆ, ਅਲਾਟ ਨੰਬਰ ਲਿਖਿਆ ਹੋਇਆ, ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਲੋਗੋ, ਸਾਰਾ ਕੁਝ ਲਿਖਿਆ ਹੈ। ਉਹਦੇ ਵਿੱਚ 79 ਮਹਾਰਾਜ ਦੇ ਸਰੂਪ ਐਸੇ ਨੇ ਜਿਹੜੇ 1978 ਤੋਂ ਪ੍ਰਕਾਸ਼ ਹੋ ਕੇ 2012 ਤੱਕ ਦੀ ਲੜੀ ਆ। 79 ਸਰੂਪ ਨੇ। ਹੁਣ ਇਹ ਮਸਲਾ ਜਿਹੜਾ 328 ਸਰੂਪਾਂ ਦਾ ਇਹ ਖੜਾ ਹੁੰਦਾ 2014 'ਚ। ਜਿਹੜੇ ਉਹ 62 ਸਰੂਪ ਨੇ ਪ੍ਰਿੰਟਿੰਗ ਪ੍ਰੈਸਾਂ ਵਾਲੇ, ਉਹ 1998 ਤੋਂ ਪਹਿਲਾਂ ਸਾਡੇ ਕੋਲ ਆ ਗਏ ਸੀਗੇ। ਜਿਹੜੇ 79 ਸਰੂਪ ਆ ਸ਼੍ਰੋਮਣੀ ਕਮੇਟੀ ਦੇ ਪ੍ਰਕਾਸ਼ਿਤ ਕੀਤੇ, ਉਹ 2012 ਤੋਂ ਪਹਿਲਾਂ 12 ਤੱਕ ਸਾਡੇ ਕੋਲ ਆ ਗਏ ਸੀ। 12 'ਚ ਅਖੀਰਲਾ ਸਰੂਪ ਛਪਿਆ ਤੇ 12 ਦੇ ਵਿੱਚ ਉਹ ਸਾਡੇ ਕੋਲ ਇੱਥੇ ਪ੍ਰਕਾਸ਼ ਹੋ ਗਿਆ ਸੀ ਤੇ ਅਖੰਡ ਪਾਠ ਸਾਹਿਬ ਸ਼ੁਰੂ ਹੋ ਗਏ ਸੀ। 2014 ਦੇ ਵਿੱਚ ਸਰੂਪਾਂ ਦਾ ਮਸਲਾ ਖੜਾ ਹੁੰਦਾ। ਇਹ ਜਿਹੜਾ ਡਿਸਪਿਊਟਡ ਟਾਈਮ ਆ 14 ਤੋਂ 19 ਦਾ, ਇਹਦੇ ਦੌਰਾਨ 30 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਆ ਜਿਹੜੇ ਇਸ ਟਾਈਮ ਦੌਰਾਨ ਪ੍ਰਕਾਸ਼ਿਤ ਕੀਤੇ ਗਏ ਔਰ ਸਾਡੇ ਕੋਲ ਮੌਜੂਦ ਆ। ਜਿਨ੍ਹਾਂ ਵਿੱਚੋਂ 20 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਅਸੀਂ ਡਾਇਰੈਕਟਲੀ ਸ਼੍ਰੋਮਣੀ ਕਮੇਟੀ ਤੋਂ ਪ੍ਰਾਪਤ ਕੀਤੇ ਆ, ਪਰ ਉਹਨਾਂ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਅਸੀਂ ਸਾਰਾ ਪ੍ਰੋਸੀਜਰ ਫੋਲੋ ਕੀਤਾ। ਅਸੀਂ 30 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਿਰਧ ਸਰੂਪ ਜਿਹੜੇ ਗੋਇੰਦਵਾਲ ਸਾਹਿਬ ਜਮ੍ਹਾਂ ਕਰਾ ਕੇ ਆਏ ਆ। ਉਹਨਾਂ ਦਾ ਪੰਜ ਸਿੰਘ ਸਾਹਿਬਾਨਾਂ ਨੇ ਧਾਰਮਿਕ ਰਵਾਇਤ ਅਨੁਸਾਰ ਸੰਸਕਾਰ ਕੀਤਾ, ਸਲਿੱਪ ਦਿੱਤੀ, ਸ਼੍ਰੋਮਣੀ ਕਮੇਟੀ ਨੂੰ ਰਿਪੋਰਟ ਕੀਤਾ। ਸ਼੍ਰੋਮਣੀ ਕਮੇਟੀ ਨੇ ਟੀਮ ਬਣਾਈ, ਉਹਨੇ ਆ ਕੇ ਇੱਥੇ ਜਾਂਚ ਕੀਤੀ ਵੀ ਕੀ ਇੱਥੇ ਲੋੜ ਹੈ ਸਰੂਪਾਂ ਦੀ, ਬਕਾਇਦਾ ਮਰਿਆਦਾ ਬਹਾਲ ਹੈ, ਸਤਿਕਾਰਮਾਨ ਹੈ, ਸੱਚਖੰਡ ਬਣਿਆ, ਇਨਫਰਾਸਟਰਕਚਰ ਹੈ। ਉਸ ਤੋਂ ਬਾਅਦ ਉਹਨੇ ਉਹ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਤੇ ਸ਼੍ਰੋਮਣੀ ਕਮੇਟੀ ਨੇ ਉਸ ਰਿਪੋਰਟ ਦੇ ਬਿਹਾਫ 'ਤੇ ਫੈਸਲਾ ਲਿਆ ਵੀ ਇਹਨਾਂ ਨੂੰ 20 ਮਹਾਰਾਜ ਦੇ ਸਰੂਪ ਅਲਾਟ ਕੀਤੇ ਜਾਣ।
ਉਹ ਅਸੀਂ ਡਾਇਰੈਕਟ ਸ਼੍ਰੋਮਣੀ ਕਮੇਟੀ ਦੀ ਭੇਟਾ ਭਰ ਕੇ ਸਾਰਾ ਪ੍ਰੋਸੈਸ ਪੂਰਾ ਕਰਕੇ ਸ਼੍ਰੋਮਣੀ ਕਮੇਟੀ ਤੋਂ ਸਤਿਕਾਰ ਮਾਣ ਦੇ ਨਾਲ ਲੈ ਕੇ ਆਏ ਹਾਂ ਜੀ। 10 ਮਹਾਰਾਜ ਦੇ ਸਰੂਪ ਐਸੇ ਨੇ ਜਿਹੜੇ ਸਾਡੇ ਲਾਗੇ ਹੀ ਪਿੰਡ ਪੈਂਦਾ ਹੈ ਦੁਸਾਂਝ ਖੁਰਦ, ਉੱਥੋਂ ਦੀ ਸੰਗਤ ਨੇ ਸ਼੍ਰੋਮਣੀ ਕਮੇਟੀ ਤੋਂ ਲਏ ਸੀ। ਕਿਉਂਕਿ ਦੁਆਬੇ ਵਿੱਚ ਇਹ ਪ੍ਰਚਲਨ ਆ, ਹਰੇਕ ਪਿੰਡ ਦੇ ਵਿੱਚ ਸਾਲ 'ਚ 1 ਵਾਰ ਜਾਂ 2 ਵਾਰ ਅਖੰਡ ਪਾਠ ਸਾਹਿਬ ਦੀ ਲੜੀ ਵੱਖ-ਵੱਖ ਧਾਰਮਿਕ ਸਥਾਨਾਂ ਤੇ ਚੱਲਦੀ ਹੈ, ਸੰਗਤਾਂ ਪ੍ਰਕਾਸ਼ ਕਰਾਉਂਦੀਆਂ। ਸਾਰਿਆਂ ਪਿੰਡਾਂ ਦੇ ਵਿੱਚ ਇੱਕ ਤੋਂ ਵਧੇਰੇ ਸਰੂਪ ਮੌਜੂਦ ਨੇ ਔਰ ਸਾਰਿਆਂ ਪਿੰਡਾਂ ਦੇ ਵਿੱਚ ਹੀ ਇੱਦਾਂ ਸਰੂਪ ਨੇ, ਕੁਛ ਪ੍ਰਿੰਟਿੰਗ ਪ੍ਰੈਸਾਂ ਦੇ, ਕੁਛ ਸੰਪਰਦਾਵਾਂ ਦੇ, ਕੁਛ ਸ਼੍ਰੋਮਣੀ ਕਮੇਟੀ ਦੇ ਪ੍ਰਕਾਸ਼ਿਤ ਕੀਤੇ ਹੋਏ। ਸੋ ਉਹਨਾਂ ਨੇ 10 ਸਰੂਪ ਸ਼੍ਰੋਮਣੀ ਕਮੇਟੀ ਤੋਂ ਪ੍ਰਾਪਤ ਕੀਤੇ। ਸਮਾਂ ਪਾ ਕੇ ਉਹਨਾਂ ਨੂੰ ਲੱਗਾ ਵੀ ਅਸੀਂ ਇਹਨਾਂ ਸਰੂਪਾਂ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਨਹੀਂ ਕਰ ਪਾ ਰਹੇ ਹੈਗੇ, ਜਾਂ ਇਨਫਰਾਸਟਰਕਚਰ ਹੈ ਨਹੀਂ, ਜਾਂ ਕੋਈ ਪ੍ਰਬੰਧਾਂ ਦੀ ਘਾਟ ਹੈ। ਉਹਨੇ ਸਾਡੇ ਨਾਲ ਸੰਪਰਕ ਕੀਤਾ ਵੀ ਤੁਸੀਂ 10 ਸਰੂਪ ਇੱਥੇ ਭੇਟ ਕਰਨਾ ਚਾਹੁੰਦੇ। ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਇੱਦਾਂ ਨਹੀਂ ਲੈ ਸਕਦੇ, ਸਾਨੂੰ ਪਹਿਲਾਂ ਰਿਕਾਰਡ ਦਿਓ ਵੀ ਤੁਸੀਂ ਇਹ 10 ਸਰੂਪ ਕਿੱਥੋਂ ਪ੍ਰਾਪਤ ਕੀਤੇ। ਉਹਨੇ ਕਿਹਾ ਵੀ ਇਹ 10 ਸਰੂਪ ਅਸੀਂ ਸ਼੍ਰੋਮਣੀ ਕਮੇਟੀ ਤੋਂ ਪ੍ਰਾਪਤ ਕੀਤੇ। ਅਸੀਂ ਸਾਨੂੰ ਰਿਕਾਰਡ ਦਿਓ। ਉਹਨੇ ਸਾਨੂੰ ਸਾਰਾ ਪ੍ਰੋਸੀਜਰ ਜੋ ਉਹਨਾਂ ਦਾ ਹੁੰਦਾ ਉਹ ਪੂਰਾ ਕੀਤਾ ਸੀ। ਉਹਨੇ ਸਾਨੂੰ ਉਹਦੀਆਂ ਕਾਪੀਆਂ ਦਿੱਤੀਆਂ। ਫਿਰ ਅਸੀਂ ਉਹਨਾਂ ਨੂੰ ਯੈਸ ਕੀਤੀ ਤੇ ਉਹ 10 ਸਰੂਪ ਅਸੀਂ ਇੱਥੇ ਸਵੀਕਾਰ ਕੀਤੇ। ਇਹ 30 ਸਰੂਪ ਨੇ ਜਿਨ੍ਹਾਂ ਦਾ ਬਕਾਇਦਾ ਰਿਕਾਰਡ ਸਾਡੇ ਕੋਲ ਵੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਆ। ਭਾਈ ਸਾਹਿਬ, ਹੁਣ ਇਹ ਸਾਰੇ ਪ੍ਰਕਰਨ ਦੇ ਦੌਰਾਨ ਕੱਲ੍ਹ ਜਿਸ ਸਮੇਂ ਤੋਂ ਮੁੱਖ ਮੰਤਰੀ ਸਾਹਿਬ ਦੇ ਦੁਆਰਾ ਦਿੱਤੇ ਗਏ ਬਿਆਨ ਤੋਂ ਲੈ ਕੇ ਹੁਣ ਤੱਕ ਜਦੋਂ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਇਹ ਸਾਰੇ ਦੇ ਦੌਰਾਨ SGPC ਦੇ ਕਿਸੇ ਮੈਂਬਰ ਸਹਿਬਾਨ ਦੇ ਨਾਲ ਜਾਂ ਫਿਰ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਹੋਣਾ ਦੇ ਨਾਲ ਤੁਹਾਡਾ ਕਿਸੇ ਕਿਸਮ ਦਾ ਰਾਬਤਾ ਹੋਇਆ ਹੈ, ਜਾਂ ਉੱਧਰੋਂ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਸਾਰੇ ਮਾਮਲੇ ਦੇ ਵਿੱਚ? ਦੇਖੋ ਜੀ, ਸ਼੍ਰੋਮਣੀ ਕਮੇਟੀ ਸਾਡੇ ਨਾਲ ਸੰਪਰਕ ਤਾਂ ਕਰਦੀ ਜੇ ਸ਼੍ਰੋਮਣੀ ਕਮੇਟੀ ਦੀ ਜਾਣਕਾਰੀ 'ਚ ਨਾ ਹੁੰਦਾ, ਮੁੱਖ ਮੰਤਰੀ ਨੇ ਕੋਈ ਨਵੀਂ ਚੀਜ਼ ਦੱਸੀ ਹੁੰਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਣਕਾਰੀ 'ਚ ਸਥਾਨ ਵੀ ਆ, ਇੱਥੋਂ ਦੀ ਮਰਿਆਦਾ ਵੀ ਆ ਔਰ ਇੱਥੋਂ ਦੇ ਇੱਕ ਸਰੂਪ ਦਾ ਜਾਣਕਾਰੀ ਉਹਨਾਂ ਨੂੰ ਹੈਗੀ ਆ। ਸ਼੍ਰੋਮਣੀ ਕਮੇਟੀ ਦਾ ਇੱਕ ਸਿਸਟਮ ਆ, ਮੁੱਖ ਮੰਤਰੀ ਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈਗੀ। ਜਿੱਥੇ ਵੀ ਪੰਜਾਬ 'ਚ ਅਖੰਡ ਪਾਠ ਸਾਹਿਬ ਦੀ ਲੜੀ ਚੱਲਦੀ ਆ, ਚਾਹੇ ਉਹ ਨਾਨਕਸਰ ਚੱਲਦੀ, ਰਾੜਾ ਸਾਹਿਬ ਚੱਲਦੀ, ਰਤਵਾੜਾ ਸਾਹਿਬ ਚੱਲਦੀ ਆ, ਕਿਤੇ ਵੀ ਸੰਪਰਦਾ 'ਚ ਚੱਲਦੀ ਆ, ਸਾਡੇ ਵੀ ਚੱਲਦੀ ਆ, ਸ਼੍ਰੋਮਣੀ ਕਮੇਟੀ ਬਿਨਾਂ ਦੱਸੇ ਅਚਾਨਕ ਇੱਕ ਟੀਮ ਭੇਜਦੀ ਆ ਉੱਥੇ ਜਾਂਚ ਕਰਨ ਵਾਸਤੇ ਵੀ ਕੀ ਉੱਥੇ ਪੂਰਾ ਸਤਿਕਾਰ ਮਾਣ ਬਹਾ ਲਿਆ ਮਹਾਰਾਜ ਦਾ, ਕੀ ਇਨਫਰਾਸਟਰਕਚਰ ਹੈ, ਕੋਈ ਬੇਅਦਬੀ ਤਾਂ ਨਹੀਂ ਹੋ ਰਹੀ। ਉਹ ਟੀਮਾਂ ਸਾਲ ਦੇ ਵਿੱਚ 4 ਤੋਂ 5 ਵਾਰ ਆਉਂਦੀਆਂ ਹੀ ਆ ਇਸ ਸਥਾਨ ਤੇ ਵੀ, ਤੇ ਫਲਾਈਂਗ ਦੇ ਰੂਪ ਉਹ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਟੀਮਾਂ ਇੱਥੇ ਆਉਂਦੀਆਂ ਰਹੀਆਂ, ਜਾਂਚ ਕਰਦੀਆਂ ਰਹੀਆਂ, ਓਕੇ ਕਰਦੀਆਂ ਰਹੀਆਂ, ਕਲੀਨ ਚਿੱਟ ਦਿੰਦੀਆਂ ਰਹੀਆਂ ਤੇ ਇਹ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸਬਮਿਟ ਕਰਦੀਆਂ ਰਹੀਆਂ। ਸ਼੍ਰੋਮਣੀ ਕਮੇਟੀ ਕੋਲ ਕੋਈ ਅਚੰਭੇ ਵਾਲੀ ਗੱਲ ਨਹੀਂ ਵੀ ਮੁੱਖ ਮੰਤਰੀ ਨੇ ਨਵਾਂ ਕੁਝ ਲੱਭ ਲਿਆ। ਸ਼੍ਰੋਮਣੀ ਕਮੇਟੀ ਕੋਲ ਪਹਿਲਾਂ ਹੀ ਇਹ ਸਾਰੇ ਸਰੂਪਾਂ ਦੀ ਜਾਣਕਾਰੀ ਹੈਗੀ ਹੈ, ਇੱਕ ਸਰੂਪ ਦਾ ਰਿਕਾਰਡ ਉਹਨਾਂ ਕੋਲ ਮੌਜੂਦ ਹੈ। ਜਦੋਂ ਇਹ ਸਾਰਾ ਰਿਕਾਰਡ ਉੱਥੇ ਮੌਜੂਦ ਹੈ, ਫਿਰ ਜਦੋਂ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਇਹ ਬਿਆਨ ਦਿੱਤਾ ਜਾਂਦਾ ਤਾਂ ਤੁਸੀਂ ਇਸ ਦੀ ਉਤਪੱਤੀ ਕਿੱਥੋਂ ਮੰਨਦੇ ਹੋ? ਮੁੱਖ ਮੰਤਰੀ ਸਾਹਿਬ ਦੇ ਬਿਆਨ ਦੀ ਉਤਪੱਤੀ ਦਾ ਕਾਰਨ ਕੀ ਹੈ ਤੇ ਕਿਉਂ ਇਹ ਦਿੱਤਾ ਗਿਆ ਬਿਆਨ ਐਨ ਉਸ ਮੌਕੇ ਮਾਘੀ ਦੀ ਧਰਤੀ, ਮਾਘੇ ਦੀ ਉਹ ਮੁਕਤਸਰ ਸਾਹਿਬ ਦੀ ਧਰਤੀ, ਮਾਘੀ ਦਾ ਦਿਨ ਹੋਵੇ, ਬਹੁਤ ਪਵਿੱਤਰ ਉਹ ਥਾਂ ਹੈ, ਵਿਦਾਵਾ ਪਾੜਿਆ ਗਿਆ, ਉਸ ਜਗ੍ਹਾ ਦਾ ਆਪਣਾ ਇੱਕ ਖਾਸਾ ਹੈ, ਪਰ ਉਸ ਜਗ੍ਹਾ ਦੇ ਉੱਪਰ ਖੜ ਕੇ ਇਹੋ ਜਿਹਾ ਬਿਆਨ ਦੇ ਦੇਣਾ ਜਿਸ ਨੂੰ ਤੁਸੀਂ ਪੂਰੇ ਰੂਪ ਦੇ ਵਿੱਚ ਨਕਾਰ ਰਹੇ ਹੋ? ਕੀ ਮਜਬੂਰੀ ਰਹੀ ਹੋ ਮੁੱਖ ਮੰਤਰੀ ਸਾਹਿਬ ਦੀ, ਜਾਂ ਫਿਰ ਤੁਸੀਂ ਜਦੋਂ ਸਿੱਟ ਨੂੰ ਇੱਥੇ ਸਾਰੀਆਂ ਚੀਜ਼ਾਂ ਦਿਖਾਈਆਂ ਨੇ ਉਹਨਾਂ ਨੂੰ ਸੈਟੀਸਫਾਈ ਕੀਤਾ, ਤੁਸੀਂ ਦੱਸਦੇ ਹੋ ਕਿ ਉਹ ਸੈਟੀਸਫਾਈ ਹੋ ਕੇ ਗਏ ਨੇ, ਜਾਂ ਫਿਰ ਉਹਨਾਂ ਨੇ ਅੱਗੇ ਜਾਣਕਾਰੀ ਸਹੀ ਡਿਲੀਵਰ ਨਹੀਂ ਕੀਤੀ? ਕੀ ਕਾਰਨ ਕੀ ਰਿਹਾ ਹੋ ਇਹ ਸਾਰਾ ਕਰਨ ਦਾ? ਮੁੱਖ ਮੰਤਰੀ ਸਾਹਿਬ ਦੀ ਮੱਤ ਫਿਰ ਗਈ। ਗੁਰੂ ਦੇ ਸਿੱਖਾਂ ਨੇ ਗੁਰੂ ਸਾਹਿਬ ਤੋਂ ਆਪਾ ਵਾਰ ਕੇ ਮੁਕਤਸਰ ਸਾਹਿਬ ਦੀ ਧਰਤੀ ਤੇ ਬਦਾਵਾ ਪੜਵਾਇਆ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਗੁਰੂ ਨੂੰ ਬਦਾਵਾ ਲਿਖ ਕੇ ਦੇ ਦਿੱਤਾ ਮੁਕਤਸਰ ਸਾਹਿਬ ਦੀ ਧਰਤੀ ਤੋਂ। ਉਹ ਇੱਦਾਂ ਵੀ ਪੰਥ ਦੀਆਂ 2 ਅਲੱਗ-ਅਲੱਗ ਧਾਰਾਵਾਂ, ਕਿਉਂਕਿ ਦੇਖੋ ਸਿੱਖ ਪੰਥ ਇੱਕ ਫੁਲਵਾੜੀ ਆ ਜੀ, ਬਿਲਕੁਲ, ਇਹਦੇ ਵੱਖ-ਵੱਖ ਫੁੱਲ ਨੇ, ਨਾਨਕਸਰ ਵਾਲੇ, ਰਤਵਾੜਾ ਸਾਹਿਬ ਵਾਲੇ, ਨਿਰਮਲੇ, ਉਦਾਸੀ, ਟਕਸਾਲਾਂ, ਇਸੇ ਤਰ੍ਹਾਂ ਅਸੀਂ ਵੀ ਹਾਂ। ਅਸੀਂ ਸਾਰੀਆਂ ਸੰਪਰਦਾਵਾਂ, ਸਾਰੀਆਂ ਸੰਸਥਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਜਗਤ ਜੋਤ ਗੁਰੂ ਹਾਜ਼ਰ ਨਾਜ਼ਰ ਮੰਨਦੇ ਹਾਂ, ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਮੁੱਖ ਮੰਤਰੀ ਨੇ ਇਹੋ ਜਿਹਾ ਹੋਸ਼ਾ ਬਿਆਨ ਦੇ ਕੇ ਪੰਥ ਦੀਆਂ ਹੀ 2 ਧਾਰਾਵਾਂ ਦੇ ਵਿੱਚ ਖੂਨੀ ਟਕਰਾਅ ਕਰਾਉਣ ਦੀ ਕੋਸ਼ਿਸ਼ ਕੀਤੀ ਆ। ਉਹਨੇ ਆਪਣਾ ਬਿਆਨ ਦੇ ਦਿੱਤਾ ਮੁਕਤਸਰ ਸਾਹਿਬ ਤੋਂ। ਸਿੱਖ ਜਗਤ ਦੇ ਵਿੱਚ ਮੈਸੇਜ ਚੱਲ ਗਿਆ ਵੀ ਸ਼ਾਇਦ ਬੰਗਿਆਂ ਦੇ ਵਿੱਚ ਕੋਈ ਕਰਮਕਾਂਡੀ ਡੇਰਾ ਆ ਜਿੱਥੇ ਕੋਈ ਸਾਧ 169 ਸਰੂਪ ਚੋਰੀ ਰੱਖ ਕੇ ਬੈਠਾ, ਜਦ ਕਿ ਸਾਡੇ ਕੋਲ ਸਾਰੇ ਸਰੂਪਾਂ ਦਾ ਰਿਕਾਰਡ ਆ ਔਰ ਇਹਦੇ 'ਚ ਬਹੁਤਾਤ ਗਿਣਤੀ 'ਚ ਸਰੂਪ ਜਿਹੜੇ ਆ ਉਹ ਇਸ ਡਿਸਪਿਊਟਡ ਟਾਈਮ ਤੋਂ ਪਹਿਲੇ ਆ ਸਾਡੇ ਕੋਲ ਆਏ ਹੋਏ। ਮੁੱਖ ਮੰਤਰੀ ਦਾ ਬਿਆਨ ਦੇ ਕੇ ਸੌਂ ਗਿਆ। ਜੇ ਸਿੱਖ ਜਥੇਬੰਦੀਆਂ ਤੈਸ਼ ਵਿੱਚ ਆ ਕੇ, ਰੋਸ 'ਚ ਆ ਕੇ ਇੱਥੇ ਕੋਈ ਘਟਨਾ ਨੂੰ ਅੰਜਾਮ ਦੇਣ ਦੀਆਂ ਤੇ ਇੱਥੋਂ ਦੀ ਸੰਗਤ ਜਿਨ੍ਹਾਂ ਦੇ ਹਿਰਦੇ ਬਲੂੰਦਰੇ ਗਏ ਉਹ ਰੋਸ ਵਿੱਚ ਆ ਕੇ ਕੁਛ ਅੰਜਾਮ ਦੇਣੀਆਂ ਤੇ ਖੂਨੀ ਝੜਪ ਹੋ ਜਾਂਦੀ, ਟਕਰਾਅ ਹੋ ਜਾਂਦਾ, ਜਾਂ ਕਿਸੇ ਸਰਕਾਰੀ ਗੈਰ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਸੰਗਤਾਂ ਕਰ ਦਿੰਦੀਆਂ ਰੋਸ 'ਚ ਆ ਕੇ, ਤਾਂ ਕੀ ਮੁੱਖ ਮੰਤਰੀ ਜ਼ਿੰਮੇਵਾਰੀ ਲੈਂਦਾ ਇਸ ਚੀਜ਼ ਦੀ?
ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਉਹਨੇ ਪੈਦਾ ਕੀਤੀ ਆ। ਇਹੋ ਜਿਹਾ ਸਟੇਟ ਦਾ ਹੈੱਡ ਹੋ ਕੇ ਜ਼ਿੰਮੇਵਾਰ ਅਹੁਦੇ ਤੇ ਬੈਠ ਕੇ ਇਹੋ ਜਿਹੇ ਗੈਰ ਜ਼ਿੰਮੇਵਾਰੀ ਦੇ ਬਿਆਨ ਦੇਣੇ ਮੁੱਖ ਮੰਤਰੀ ਨੂੰ ਸ਼ੋਭਦੇ ਨਹੀਂ ਹੈਗੇ। ਆਖਰੀ ਸਵਾਲ ਹੈ ਭਾਈ ਸਾਹਿਬ, ਤੁਸੀਂ ਇਸ ਵਿਸ਼ੇ ਤੋਂ ਜੇਕਰ ਹਟ ਕੇ ਆਪਾਂ ਗੱਲ ਵੀ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਜਾਇਜ਼ ਹੈ ਇੱਕ ਸਰਕਾਰੀ ਤੌਰ ਦੇ ਉੱਪਰ ਸਿੱਟ ਬਣਾ ਕੇ, ਵੈਸੇ ਤਾਂ ਕਾਨੂੰਨ ਗੁਰਦੁਆਰਿਆਂ ਦੇ ਪ੍ਰਬੰਧਨ ਨੂੰ ਲੈ ਕੇ ਬਣਿਆ ਹੋਇਆ, ਉਹਦੇ ਵਿੱਚ ਜੁਡੀਸ਼ਰੀ ਵੀ ਹੈਗੀ ਹੈ, ਉਹ ਸਾਰੇ ਕੇਸ ਦੇਖਦੇ ਨੇ, ਮਾਮਲੇ ਦੇਖਦੇ ਨੇ, ਪਰ ਸਰਕਾਰ ਦਾ ਇਹ ਸਾਰੇ 'ਚ ਇਨਵੋਲਵ ਹੋਣਾ 328 ਸਰੂਪਾਂ ਦੇ ਮਾਮਲੇ ਦੇ ਵਿੱਚ ਜਾਂਚ ਵੱਲ ਅੱਗੇ ਵਧਣਾ, ਇਹ ਟੈਕਨੀਕਲੀ ਤੁਸੀਂ ਮੰਨਦੇ ਹੋ ਜਾਂ ਫਿਰ ਨੈਤਿਕ ਤੌਰ ਤੇ ਵੀ ਤੁਸੀਂ ਮੰਨਦੇ ਹੋ ਕਿ ਅਧਿਕਾਰ ਬਣਦਾ ਹੈ ਸਰਕਾਰ ਦਾ? ਸਰਕਾਰ ਨੂੰ ਲੋਕ ਚਾਹੁੰਦੇ ਆ ਵੀ ਸਾਡਾ ਜੀਵਨ ਪੱਧਰ ਉੱਚਾ ਚੱਕਿਆ ਜਾਵੇ ਜੀ, ਸਾਨੂੰ ਰੁਜ਼ਗਾਰ ਮਿਲੇ, ਵਧੀਆ ਸਿੱਖਿਆ ਮਿਲੇ, ਸਿਹਤ ਮਿਲੇ, ਸਾਡਾ ਮਾਲ ਜਾਨ ਸੁਰੱਖਿਅਤ ਹੋਵੇ। ਬਿਲਕੁਲ। ਸਰਕਾਰ ਦੇ ਜਿਹੜੇ ਕੰਮ ਹੁੰਦੇ ਉਹ ਇਹ ਹੁੰਦੇ ਆ। ਸਰਕਾਰ ਉਹਨਾਂ ਫਰੰਟਾਂ ਤੇ ਤਾਂ ਫੇਲ ਆ ਜੀ, ਕੋਈ ਕਾਰਜ ਨਹੀਂ ਹੋ ਰਿਹਾ ਜੀ। ਧਰਮ ਦਾ ਮਸਲਾ ਜਿਹੜਾ ਉਹ ਅਕਾਲ ਤਖਤ ਸਾਹਿਬ ਦਾ ਹੈ ਜੀ। ਸਿੱਖ ਕੌਮ ਦੇ 5 ਤਖਤ ਨੇ, ਅਕਾਲ ਤਖਤ ਸਾਹਿਬ ਸਿਰਮੌਰ ਤਖਤ ਹੈ। ਬਿਲਕੁਲ। ਧਰਮ ਦੇ ਵਿੱਚ ਕੀ ਹੋ ਰਿਹਾ, ਕੋਈ ਕੁਤਾਹੀ ਕਰ ਰਿਹਾ, ਕੋਈ ਬੇਅਦਬੀ ਕਰ ਰਿਹਾ, ਉਹ ਅਕਾਲ ਤਖਤ ਸਾਹਿਬ ਉਸ ਦਾ ਸੰਗਿਆਨ ਲੈਂਦਾ ਹੈ, ਨੋਟਿਸ ਲੈਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਨੋਟਿਸ ਨੂੰ ਲਾਗੂ ਕਰਾਉਂਦੀ ਹੈ। ਇਹ ਮੁੱਖ ਮੰਤਰੀ ਦਾ ਫੀਲਡ ਹੀ ਹੈ ਨਹੀਂ ਜਿੱਥੇ ਮੁੱਖ ਮੰਤਰੀ ਵੜ ਗਿਆ। ਧਰਮ ਦੇ ਮਸਲੇ ਦੇ ਵਿੱਚ ਮੁੱਖ ਮੰਤਰੀ ਨੂੰ ਦਖਲਅੰਦਾਜ਼ੀ ਕਰਨੀ ਨਹੀਂ ਸੀ ਚਾਹੀਦੀ। ਹੁਣ ਕੱਲ੍ਹ ਨੂੰ ਮੁੱਖ ਮੰਤਰੀ ਕਹੂਗਾ ਵੀ ਮੈਨੂੰ ਸਾਰੀਆਂ ਮਸੀਤਾਂ ਦੱਸਣ ਵੀ ਕਿੰਨੇ ਕੁਰਾਨ ਸ਼ਰੀਫ ਪਏ ਮਸੀਤਾਂ 'ਚ, ਜਾਂ ਈਸਾਈ ਭਾਈਆਂ ਨੂੰ ਕਹਿ ਦੂਗੇ ਵੀ ਤੁਸੀਂ ਦੱਸੋ ਜੀ ਤੁਹਾਡੇ ਕੋਲ ਬਾਈਬਲਾਂ ਕਿੰਨੀਆਂ ਪਈਆਂ, ਤੁਹਾਡੇ ਕੋਲ ਤਾਂ ਇਲੀਗਲ ਬਾਈਬਲਾਂ ਪਈਆਂ, ਚੋਰੀ ਦੀਆਂ ਪਈਆਂ, ਉਹ ਜਰ ਲੈਣਗੇ। ਇਹੀ ਕੁਛ ਮੁੱਖ ਮੰਤਰੀ ਨੇ ਸਿੱਖ ਧਰਮ ਨਾਲ ਕੀਤਾ। ਸਿੱਖ ਧਰਮ ਦੇ ਨਾਲ ਸੰਬੰਧਿਤ ਹੋ ਕੇ, ਕਿਉਂਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਤੇ ਆਸਥਾ ਰੱਖਦਾ, ਪਰ ਗੁਰੂ ਗ੍ਰੰਥ ਸਾਹਿਬ ਤੇ ਆਸਥਾ ਰੱਖਣ ਦੇ ਬਾਵਜੂਦ ਸਿੱਖ ਧਰਮ ਦੀ ਹੀ ਇੱਕ ਸੰਸਥਾ ਨੂੰ, ਇੱਕ ਨਿਰਮੋਲ ਸੰਸਥਾ ਨੂੰ ਇੱਦਾਂ ਦੋਸ਼ੀ ਬਣਾ ਕੇ ਖੜਾ ਕਰ ਦੇਣਾ। ਰਸੂਖਾਨਾ ਸਾਹਿਬ ਨੂੰ, ਮਹਾਂਪੁਰਸ਼ਾਂ ਦੇ ਸਥਾਨ ਨੂੰ, ਸਾਨੂੰ ਸਭ ਨੂੰ ਮੁੱਖ ਮੰਤਰੀ ਦੀ ਸਟੇਟਮੈਂਟ ਨੇ ਪੰਥ ਦੀ ਨਿਗਾਹ 'ਚ ਦੋਸ਼ੀ ਬਣਾ ਕੇ ਖੜਾ ਕਰਤਾ ਵੀ ਸ਼ਾਇਦ ਅਸੀਂ ਪਤਾ ਨਹੀਂ ਕੀ ਕਰਮ ਕਾਂਡ ਕਰੀ ਜਾਂਦੇ ਜਾਂ ਅਸੀਂ ਕੀ ਬੇਅਦਬੀ ਕਰਤੀ। ਤੇ ਮੁੱਖ ਮੰਤਰੀ ਨੂੰ ਅਜਿਹਾ ਕਰਨਾ ਨਹੀਂ ਸੀ ਚਾਹੀਦਾ ਜੋ ਉਹਨੇ ਕਰ ਦਿੱਤਾ। ਬਿਲਕੁਲ। ਇਹ ਦੋਹਰੇ ਮਾਪਦੰਡ ਨੇ, ਤੁਸੀਂ ਗੱਲਬਾਤ ਸੁਣੀ ਹੈ। ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਹੁਣ ਜਦੋਂ ਬੈਕਲੈਸ਼ ਹੁੰਦੀਆਂ ਚੀਜ਼ਾਂ ਦੇਖ ਰਹੇ ਨੇ ਤਾਂ ਕਹਿ ਰਹੇ ਨੇ ਵੀ ਭਾਈ ਅਕਾਲ ਤਖਤ ਸਾਹਿਬ ਆਪ ਦੇਖ ਸਕਦੇ ਨੇ, SGPC ਇਸ ਨੂੰ ਖੁਦ ਦੇਖ ਸਕਦੀ ਹੈ, ਪਰ FIR ਦਰਜ ਕਰ ਦਿੱਤੀ ਹੈ। ਦੋਹਰੇ ਮਾਪਦੰਡਾਂ ਦੀ ਦੋਹਰੀ ਤਸਵੀਰ ਹੈ। ਬਾਕੀ ਸਾਰੀ ਗੱਲਬਾਤ ਆਪਾਂ ਪ੍ਰਬੰਧਕਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਆਪਣੇ ਵਿਚਾਰ ਰਾਏ ਤੁਸੀਂ ਵੀ ਬਣਾ ਕੇ ਜ਼ਰੂਰ ਦੱਸਿਓ। ਧੰਨਵਾਦ, ਸਤਿ ਸ਼੍ਰੀ ਅਕਾਲ, ਸ਼ੁਕਰੀਆ।